ਇੰਨਾ ਪਿਆਰ ਮਿਲਿਆ ਸਾਨੂੰ ਪਹਿਲੀ ਵਾਰੀ ਵੀ ਤੇ ਹੁਣ ਵੀ ਡਿਸਕ੍ਰਾਈਬ ਕਰਨਾ ਮੁਸ਼ਕਿਲ ਹੈ। ਤੇ ਕੀ ਕਹੀਏ ਯਾਰ, ਅਸੀਂ ਤਾਂ ਬਹੁਤ ਸਾਡੇ ਦਿਲਾਂ ਨੂੰ ਬਹੁਤ 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 ਜ਼ਿਆਦਾ ਡੂੰਘਾਈ 'ਚ ਪਿਆਰ ਮਿਲਿਆ। ਬਹੁਤ ਹੀ ਮਨ ਖੁਸ਼ ਹੋਇਆ, ਕਦੀ ਸੋਚਿਆ ਨਹੀਂ ਸੀ ਵੀ ਇੰਨਾ ਲੋਕਾਂ ਵੱਲੋਂ ਪਿਆਰ ਮਿਲੇਗਾ। ਤੇ ਮੈਂ ਬਿਆਨ ਨਹੀਂ ਕਰ ਸਕਦਾ ਇੰਨਾ ਲੋਕਾਂ ਵੱਲੋਂ ਪਿਆਰ ਮਿਲਿਆ। ਔਰ ਕੁਛ ਦਿਮਾਗ ਦੇ ਵਿੱਚ ਚੀਜ਼ਾਂ ਜਿਹੜੀਆਂ ਕਈ ਸਾਲਾਂ ਤੋਂ ਸੀ ਉਹਨਾਂ ਨੂੰ ਦੇਖਣ ਨੂੰ ਦਿਲ ਕਰਦਾ ਸੀ, ਗੁਰਦੁਆਰਾ ਸਾਹਿਬ, ਮੰਦਿਰ ਜਾਂ ਹੋਰ ਚੀਜ਼ਾਂ, ਉਹ ਉਹਨਾਂ ਨੂੰ ਦੇਖ ਕੇ ਬਸ ਇਨਸਾਨ ਨਾ ਮਤਲਬ ਦੇਖਦਾ ਰਹਿ ਜਾਂਦਾ ਵੀ ਮਤਲਬ ਕਿੰਨਾ ਇਤਿਹਾਸ ਆ। ਬਹੁਤ ਇੰਜੋਏ ਕਰ ਰਹੇ ਸੀ। ਅਮਰਤਪੁਰਾ ਯਾਨੀ ਆਪਣੇ ਲੱਗੇ ਲੋਕ ਸਾਰੇ। ਹਾਂਜੀ ਜੀ, ਇੰਡੋਸ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਇਸ ਵੇਲੇ ਲਾਹੌਰ ਸ਼ਹਿਰ 'ਚ ਮੌਜੂਦ ਹਾਂ ਤੇ ਲਾਹੌਰ ਸ਼ਹਿਰ ਦੀ ਸਭ ਤੋਂ ਬਿਜ਼ੀ ਮਾਰਕੀਟ ਜਿਹਨੂੰ ਕਹਿੰਦੇ ਆ ਲਿਬਰਟੀ, ਉੱਥੇ ਮੌਜੂਦ ਹਾਂ ਤੇ ਸਾਡੇ ਨਾਲ ਭਾਈ ਮੌਜੂਦ ਨੇ, ਆਸਟ੍ਰੇਲੀਆ 'ਚੋਂ ਆਏ ਨੇ, ਪਾਕਿਸਤਾਨ ਵਿਜ਼ਿਟ ਕਰਨ ਸਪੈਸ਼ਲ, ਤੇ ਕੈਨੇਡਾ ਤੋਂ ਆਏ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਨੂੰ ਪੁੱਛਦੇ ਹਾਂ ਕਿ ਪਾਕਿਸਤਾਨ ਆ ਕੇ ਉਹਨਾਂ ਨੂੰ ਕਿੰਨਾ ਕੁ ਆਨੰਦ ਆਇਆ, ਪਾਕਿਸਤਾਨ ਆ ਕੇ ਪਾਕਿਸਤਾਨ ਦੇ ਲੋਕ ਕਿਵੇਂ ਦੇ ਲੱਗੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਭਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਬਹੁਤ ਵਧੀਆ। ਤੁਹਾਡਾ ਕੀ ਹਾਲ ਚਾਲ? ਮੇਰਾ ਨਾਲ ਬਿਲਕੁਲ ਠੀਕ, ਬਿਲਕੁਲ ਠੀਕ, ਬਹੁਤ ਖੁਸ਼ੀ ਹੋਈ। ਛੋਟਾ ਜਿਹਾ ਤੁਸੀਂ ਆਪਣਾ ਤਾਰੁਫ ਕਰਵਾ ਦਿਓ ਕਿ ਤੁਸੀਂ ਆਸਟ੍ਰੇਲੀਆ ਕਿਸ ਸ਼ਹਿਰ ਤੋਂ, ਉੱਥੇ ਕੀ ਕਰਦੇ ਹੋ? ਮੈਂ ਗ੍ਰਾਫਟਨ ਸ਼ਹਿਰ ਵਿੱਚ ਰਹਿਣਾ ਜੀ, ਆਸਟ੍ਰੇਲੀਆ ਵਿੱਚ, ਤੇ ਸਾਡਾ ਪ੍ਰੋਪਰਟੀ ਦਾ ਬਿਜ਼ਨਸ ਆ ਜੀ। ਤੇ ਮੈਂ ਇਹਨਾਂ ਕੀ ਦੱਸ ਸਕਦਾ ਤੁਹਾਨੂੰ। ਤੁਸੀਂ ਭਾਈ? ਮੇਰਾ ਨਾਮ ਸੁਰਜੀਤ ਬਾਠ ਹੈ, ਮੈਂ ਸਰੀ ਵੈਨਕੂਵਰ ਵਿੱਚ ਰਹਿਣਾ ਜੀ। ਤੇ ਉੱਥੇ ਮਤਲਬ ਸਰੀ ਨੂੰ ਪੰਜਾਬੀਆਂ ਦਾ ਘਰ ਹੀ ਕਹਿੰਦੇ ਆ ਕਿ ਪੰਜਾਬੀ ਜ਼ਿਆਦਾ ਹੈ ਉੱਥੇ। ਤੇ ਬੜੇ ਦਿਲ ਤਮੰਨਾ ਸੀ ਕਾਫੀ ਦੇਰ ਦੀ ਕਿ ਇੱਧਰ ਪਾਕਿਸਤਾਨ ਦਾ ਚੱਕਰ ਲਾਈਏ, ਗੁਰਦੁਆਰਾ ਸਾਹਿਬ, ਮੰਦਿਰ ਵਗੈਰਾ ਜਾਂ ਹੋਰ ਸਾਰੇ ਏਰੀਏ ਦੇਖੀਏ। ਤੇ ਹੁਣ ਤਕਰੀਬਨ ਹਫ਼ਤੇ ਤੋਂ ਜ਼ਿਆਦਾ ਹੋ ਗਿਆ ਇੱਥੇ ਆਏ। ਬਹੁਤ ਖੁਸ਼ੀ ਹੁੰਦੀ ਜੀ, ਸਾਰੇ ਲੋਕਾਂ ਨੂੰ ਮਿਲ ਕੇ ਬੜਾ ਆਨੰਦ ਆਉਂਦਾ, ਬੜਾ ਚਾਅ ਨਾਲ ਮਿਲਦੇ ਸਾਰੇ, ਬਹੁਤ ਬਹੁਤ ਇੰਜੋਏ ਕਰ ਰਹੇ ਹਾਂ। ਅੱਛਾ ਭਾਈ, ਸਭ ਤੋਂ ਪਹਿਲਾਂ ਤੁਸੀਂ ਮੈਨੂੰ ਦੱਸੋ ਕਿ ਪਾਕਿਸਤਾਨ ਤੁਸੀਂ ਪਹਿਲੀ ਦਫਾ ਨਹੀਂ ਆਏ, ਇਸ ਤੋਂ ਪਹਿਲੇ ਵੀ ਤੁਸੀਂ ਆਉਂਦੇ ਰਹੇ ਹੋ। ਹਾਂਜੀ। ਪਰ ਪਾਕਿਸਤਾਨ ਆ ਕੇ ਇੱਥੇ ਦੇ ਲੋਕਾਂ ਨੂੰ ਮਿਲ ਕੇ ਪਹਿਲਾ ਇੰਪ੍ਰੈਸ਼ਨ ਤੁਹਾਨੂੰ ਕੀ ਪਿਆ ਹੈ? ਪਹਿਲਾ ਇੰਪ੍ਰੈਸ਼ਨ ਅਮਰਤਪੁਰਾ ਯਾਨੀ ਆਪਣੇ ਲੱਗੇ ਲੋਕ ਸਾਰੇ। ਤੇ ਇੰਨਾ ਪਿਆਰ ਮਿਲਿਆ ਸਾਨੂੰ ਪਹਿਲੀ ਵਾਰੀ ਵੀ ਤੇ ਹੁਣ ਵੀ ਡਿਸਕ੍ਰਾਈਬ ਕਰਨਾ ਮੁਸ਼ਕਿਲ ਹੈ। ਤੇ ਕੀ ਕਹੀਏ ਯਾਰ, ਅਸੀਂ ਤਾਂ ਬਹੁਤ ਸਾਡੇ ਦਿਲਾਂ ਨੂੰ ਬਹੁਤ 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 ਜ਼ਿਆਦਾ ਡੂੰਘਾਈ 'ਚ ਪਿਆਰ ਮਿਲਿਆ। ਇਹ ਕਹਿ ਸਕਦਾ। ਤੇ ਜਦੋਂ ਪਾਕਿਸਤਾਨ ਆ ਕੇ ਡਿਫਰੈਂਟ ਜਗ੍ਹਾ ਤੇ ਤੁਸੀਂ ਗਏ ਹੋ, ਹਾਂਜੀ, ਥਾਵਾਂ ਦੇਖੀਆਂ ਨੇ, ਬੜੀਆਂ ਇਤਿਹਾਸਿਕ ਥਾਵਾਂ ਵੀ ਤੁਸੀਂ ਦੇਖ ਕੇ ਆਏ ਹੋ, ਬਿਲਕੁਲ। ਤੇ ਕੀ ਫਰਕ ਲੱਗਦਾ ਹੈ ਤੁਹਾਨੂੰ ਇਸ ਖਿੱਤੇ ਦਾ ਤੇ ਯੂਰਪ ਦੇ ਖਿੱਤੇ ਦਾ? ਇਹਦੇ ਵਿੱਚ ਹਿਸਟਰੀ ਬਹੁਤ ਹੈ ਜੀ, ਸਾਡੀ ਆਪਣੀ ਹਿਸਟਰੀ ਆ ਜਿਹਨੂੰ ਅਸੀਂ ਦੇਖ ਕੇ ਇੰਨਾ ਖੁਸ਼ ਹੁੰਦੇ ਹਾਂ। ਸਾਡਾ ਮਾਈਂਡ ਜਿਹੜਾ ਨਾ ਹਿਸਟਰੀ ਵਿੱਚ ਗੁਆਚ ਜਾਂਦਾ। ਜਿੱਦਾਂ ਅਸੀਂ ਪਿਸ਼ਾਵਰ ਗਏ ਤੇ ਕੱਲ ਆਪਣੇ ਉਹ ਕੋਈ ਚਿੱਤਾ ਭੁੱਲ ਗਿਆ ਕਿਹੜਾ ਬਹੁਤ ਵੱਡਾ ਪੁਰਾਣਾ ਕਿਲਾ ਸੀਗਾ, ਬਹੁਤ ਟਿੱਲਾ ਜੋਗੀਆਂ, ਕਿਲਾ ਰੋਹਤਾਸ, ਸਾਰੇ ਉੱਥੇ ਗਏ ਤਾਂ ਜਾਣੀ ਦਿਲ ਨੂੰ ਬਹੁਤ ਖੁਸ਼ੀ ਹੋਈ ਕਿ ਅਸੀਂ ਇਸ ਜਗ੍ਹਾ ਤੇ ਆ ਕੇ ਸਾਡੇ ਦਰਸ਼ਕ ਬਹੁਤ ਬਹੁਤ ਹੀ ਪਸੰਦ। ਭਾਈ ਤੁਸੀਂ ਦੱਸੋ ਕਿ ਪਾਕਿਸਤਾਨ ਦੇ ਵਿੱਚ ਕੈਸਾ ਐਕਸਪੀਰੀਅੰਸ ਰਿਹਾ ਤੁਹਾਡਾ? ਅਸੀਂ ਜਿਸ ਦਿਨ ਦੇ ਆਏ ਹਾਂ ਮਤਲਬ ਬਹੁਤ ਹੀ ਲੋਕਾਂ ਵੱਲੋਂ ਪਿਆਰ ਮਿਲਦਾ। ਜਿੱਥੇ ਵੀ ਅਸੀਂ ਜਾਂਦੇ ਹਾਂ ਲੋਕ ਖੜ ਖੜ ਕੇ ਸਤਿ ਸ਼੍ਰੀ ਅਕਾਲ, ਸਲਾਮ ਅਲੈਕੁਮ ਬੁਲਾਉਂਦੇ ਆ। ਤੇ ਮੈਂ ਸਮਝਦਾ ਕਿ ਪੰਜਾਬੀ ਹੋਣ ਦੇ ਨਾਤੇ ਸਾਡਾ ਇਹਨਾਂ ਲੋਕਾਂ ਦੇ ਨਾਲ ਬੜੀ ਸਾਂਝ ਆ। ਪਹਿਰਾਵੇ ਦੀ ਸਾਂਝ, ਸਾਡੇ ਅੰਦਾਜ਼, ਗੱਲਬਾਤ, ਲਹਿਜੇ ਦੀ ਹਰ ਇੱਕ ਚੀਜ਼ ਬਹੁਤ ਸਾਡੀਆਂ ਇਹਨਾਂ ਲੋਕਾਂ ਦੇ ਨਾਲ ਸਾਂਝਾਂ ਆ। ਤੇ ਜਿਸ ਦਿਨ ਆਏ ਹਾਂ ਉਸ ਦਿਨ ਦੇ ਅਸੀਂ ਜ਼ਰੂਰ ਕਦੀ ਇੱਧਰ ਸਾਰੇ ਘੁੰਮਦੇ ਹਾਂ, ਪਿਸ਼ਾਵਰ ਤਾਈਂ ਵੀ ਘੁੰਮੇ ਹਾਂ। ਲੋਕਾਂ ਵੱਲੋਂ ਬਹੁਤ ਬਹੁਤ ਹੀ ਪਿਆਰ ਮਿਲਿਆ ਤੇ ਬਹੁਤ ਹੀ ਮਨ ਖੁਸ਼ ਹੋਇਆ, ਕਦੀ ਸੋਚਿਆ ਨਹੀਂ ਸੀ ਵੀ ਇੰਨਾ ਲੋਕਾਂ ਵੱਲੋਂ ਪਿਆਰ ਮਿਲੇਗਾ। ਤੇ ਮੈਂ ਬਿਆਨ ਨਹੀਂ ਕਰ ਸਕਦਾ ਇੰਨਾ ਲੋਕਾਂ ਵੱਲੋਂ ਪਿਆਰ ਮਿਲਿਆ। ਔਰ ਕੁਛ ਦਿਮਾਗ ਦੇ ਵਿੱਚ ਚੀਜ਼ਾਂ ਜਿਹੜੀਆਂ
ਕਈ ਸਾਲਾਂ ਤੋਂ ਅਸੀਂ ਉਹਨਾਂ ਨੂੰ ਦੇਖਣ ਨੂੰ ਦਿਲ ਕਰਦਾ ਸੀ, ਗੁਰਦੁਆਰਾ ਸਾਹਿਬ, ਮੰਦਿਰ ਜਾਂ ਹੋਰ ਚੀਜ਼ਾਂ। ਉਹ ਉਹਨਾਂ ਨੂੰ ਦੇਖ ਕੇ ਬਸ ਇਨਸਾਨ ਨਾ ਮਤਲਬ ਦੇਖਦਾ ਰਹਿ ਜਾਂਦਾ ਵੀ ਮਤਲਬ ਕਿੰਨਾ ਇਤਿਹਾਸ ਆ। ਬਹੁਤ ਇੰਜੋਏ ਕਰ ਰਹੇ ਸੀ। ਅੱਛਾ ਭਾਈ, ਦਰਜਾਬੰਦੀ ਤਾਂ ਅਸੀਂ ਨਹੀਂ ਕਰ ਸਕਦੇ, ਕੈਟਾਗਰਾਈਜ਼ ਤੇ ਨਹੀਂ ਕਰ ਸਕਦੇ, ਫਿਰ ਵੀ ਤੁਸੀਂ ਦੱਸੋ ਕਿ ਸਭ ਤੋਂ ਵਧੀਆ ਸ਼ੈ ਕਿਹੜੀ ਲੱਗੀ ਪਾਕਿਸਤਾਨ? ਸਭ ਤੋਂ ਵਧੀਆ ਲਾਹੌਰ ਦੀ ਸੈਰ ਕੀਤੀ। ਠੀਕ। ਚੱਲ ਕੋਈ ਨਹੀਂ, ਲਾਹੌਰ ਦੇ ਕਿਲੇ ਦੇਖੇ, ਦਿਨ ਨੂੰ ਵੀ ਤਾਂ ਰਾਤ ਨੂੰ ਵੀ। ਤੇ ਫਿਰ ਅਸੀਂ ਕਟਾਸ ਰਾਜ ਦੇ ਮੰਦਿਰ ਗਏ। ਤੇ ਇੱਕ ਵੈਰੀ ਇੰਟਰਸਟਿੰਗ ਚੀਜ਼ ਸਾਨੂੰ ਲੱਗੀ, ਜਿਹੜੀ ਤੁਹਾਡੇ ਆਪਣੇ ਲੂਣ ਦੀ ਖਾਣ, ਖਿਓੜਾ। ਹਾਂ, ਖਿਓੜਾ। ਸਹੀ। ਉਹਦੇ ਵਿੱਚ ਹੇਠਾਂ ਗਏ ਤੇ ਬੜੀ ਅਜੀਬ ਜਿਹੀ ਲੱਗੀ ਵੀ ਉਹਦੇ ਵਿੱਚ ਹਿਸਟਰੀ ਪੜ੍ਹੀ ਵੀ ਕਿੱਦਾਂ ਕਿਨ ਕੰਟਰੋਲ ਕੀਤੀ, ਉਹ ਕਿਸ ਤਰ੍ਹਾਂ ਲੱਭੀ ਗਈ ਤੇ ਕਿਸ ਤਰ੍ਹਾਂ ਲੱਭੀ ਗਈ, ਜਿਹੜੀ ਬਹੁਤ ਵਧੀਆ। ਤੇ ਫਿਰ ਦੂਸਰੀ ਬਾਤ ਜਿਹੜਾ ਅਸੀਂ ਦੇਖਿਆ, ਬੁੱਧਿਸਟ ਦਾ ਯੂਨੀਵਰਸਿਟੀ ਦੇਖੀ ਟੈਕਸਲਾ ਵਿੱਚ, ਬਹੁਤ ਇੰਟਰਸਟਿੰਗ। ਤੋ ਜਿਹੜੀ ਮਨ ਨੂੰ ਮੋਹ ਲਿਆ ਜੀ ਸਾਡੇ ਨੂੰ, ਕਹਿ ਨਹੀਂ ਸਕਦਾ। ਮੁੜ ਕੇ ਫਿਰ ਵਿਜ਼ਿਟ ਕਰਨ ਨੂੰ ਜੀ ਕਰਦਾ ਵੀ ਫਿਰ ਵੀ ਆਈਏ। ਤੇ ਪਸ਼ਾਵਰ ਜਿਹੜਾ ਬਹੁਤ ਚਿਰਾਂ ਤੋਂ ਸਾਡੇ ਮੇਰੇ ਮਨ 'ਚ ਚਾਹ ਸੀਗੀ, ਇਹਨਾਂ ਦੀ ਵੀ ਚਾਹ ਸੀਗੀ ਕਿ ਅਸੀਂ ਪਸ਼ਾਵਰ ਵਿਜ਼ਿਟ ਕਰੀਏ। ਉੱਥੇ ਅਸੀਂ 2 ਦਿਨ ਗੁਜ਼ਾਰੇ। ਬਹੁਤ। ਅੱਛਾ, ਪਹਿਨਾਵਾ ਵੀ ਸੇਮ ਹੈ ਸਾਡਾ, ਸਾਡੀ ਜਿਹੜੀ ਹੈਗੀ ਆ ਲੈਂਗੁਏਜ ਵੀ ਸੇਮ ਹੈਗੀ ਆ, ਰੇਤਲ ਵੀ ਸੇਮ ਹੈ, ਵਸੇਬ ਵੀ ਸੇਮ ਹੈਗਾ। ਇਹ ਦੱਸੋ ਕਿ ਖਾਬੇ ਕਿਵੇਂ ਦੇ ਲੱਗੇ, ਖਾਣੇ ਪੀਣੇ ਤੇ ਕਿਵੇਂ ਦੇ? ਖਾਣੇ ਪੀਣੇ ਜੀ ਬਹੁਤ ਹੀ ਵਧੀਆ। ਅੱਛਾ, ਬਹੁਤ ਹੀ ਵਧੀਆ ਖਾਣੇ ਖਾਧੇ ਅਸੀਂ ਹਵੇਲੀ ਗਏ, ਉੱਥੇ 2 ਵਾਰੀ ਹਵੇਲੀ ਜਾ ਆਏ। ਹਾਂਜੀ, ਹਵੇਲੀ 'ਚ ਸਾਰੇ ਮਸਜਿਦ ਦੇ ਕਿਲੇ ਸਭ ਕੁਛ ਦਿਖਦਾ। ਬਈ ਬੜਾ ਨਜ਼ਾਰਾ ਆਇਆ। ਅੱਛਾ, ਕਿਆ ਕਹੀਏ ਯਾਰ, ਬਹੁਤ ਹੀ ਖਾਣੇ। ਹੋਰ ਵੀ ਜਿੱਥੇ ਗਏ ਸੀ ਰਾਹ 'ਚ ਸਲੀਮ ਸਾਹਿਬ ਨੇ ਸਾਨੂੰ ਖਾਣੇ ਖਿਲਾਏ, ਦੇਸੀ ਖਾਣੇ। ਹਾਂ, ਮੀਆਂ ਜੀ ਰੈਸਟੋਰੈਂਟ, ਸਾਰੇ ਅਸੀਂ ਜਿੱਥੇ ਵੀ ਗਏ ਆ, ਹੋਟਲਾਂ ਵਿੱਚ ਵੀ ਖਾਧਾ, ਚੜ੍ਹਦਾ ਖਾਣਾ। ਅੱਛਾ ਭਾਈ, ਤੁਸੀਂ ਇਹ ਦੱਸੋ ਕਿ ਪਾਕਿਸਤਾਨ ਤੇ ਡਿਫਰੈਂਟ ਮਮਾਲਿਕ ਦੀ ਅਗਰ ਗੱਲ ਕਰ ਲਈਏ, ਹਿੰਦੁਸਤਾਨ ਦੀ ਗੱਲ ਕਰ ਲਈਏ, ਜਾਂ ਅਸੀਂ ਇਸ ਖਿੱਤੇ ਦੇ ਵਿੱਚ ਦੂਸਰੇ ਮਮਾਲਿਕ ਦੀ ਗੱਲ ਕਰ ਲਈਏ, ਤੇ ਪਾਕਿਸਤਾਨ ਨੋ ਡਾਊਟ ਕਿ ਇਤਿਹਾਸਿਕ ਮੁਲਕ ਤੇ ਹੈ, ਲੇਕਿਨ ਪਾਕਿਸਤਾਨ ਦੇ ਵਿੱਚ ਜਿਹੜਾ ਇੱਕ ਸਭ ਤੋਂ ਵੱਡਾ ਮਸਲਾ ਉਹ ਮਾਂ ਬੋਲੀ ਦਾ ਹੈਗਾ। ਕਿ ਇੱਥੇ ਜਦੋਂ ਅਸੀਂ ਮਾਂ ਬੋਲੀ ਦੀ ਗੱਲ ਕਰਦੇ ਹੈਗੇ ਆ, ਤੇ ਮਾਂ ਬੋਲੀ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਪੰਜਾਬੀ ਜ਼ਬਾਨ ਨੂੰ ਇਹੀ ਆ ਰਹੀ ਹੈਗੀ ਹੈ ਕਿ ਪੰਜਾਬੀ ਜ਼ਬਾਨ ਪੜ੍ਹਾਈ ਨਹੀਂ ਜਾ ਰਹੀ, ਪੰਜਾਬੀ ਜ਼ਬਾਨ ਦੇ ਉੱਪਰ ਜਿਹੜੀ ਗੱਲਬਾਤ ਨਹੀਂ ਕੀਤੀ ਜਾ ਰਹੀ, ਪੰਜਾਬੀ ਇੰਡਸਟਰੀ ਬੜੀ ਲੋ ਚੱਲੀ ਗਈ ਹੈਗੀ ਹੈ। ਤੁਸੀਂ ਕੀ ਸਮਝਦੇ ਹੋ ਕਿ ਇੱਥੇ ਪਾਕਿਸਤਾਨ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਕੀ ਹੋਣਾ ਚਾਹੀਦਾ ਵਾ, ਕਿਸ ਤਰ੍ਹਾਂ ਇਹਦੇ ਵਿੱਚ ਬਿਹਤਰੀ ਆ ਸਕਦੀ ਹੈ? ਕਿਉਂਕਿ ਤੁਸੀਂ ਵਿਜ਼ਿਟ ਕੀਤਾ ਕਰੀਬੀ ਨਾਲ। ਅਸੀਂ ਤਾਂ ਪੰਜਾਬੀ ਹਾਂ ਤੇ ਕੁਦਰਤੀ ਤੌਰ ਤੇ ਮਤਲਬ ਪੰਜਾਬੀ ਬੋਲੀ ਨੂੰ ਅਸੀਂ ਮਤਲਬ ਚਾਹੁੰਦੇ ਹਾਂ ਕਿ ਪ੍ਰਫੁੱਲਤ ਹੋਵੇ, ਵੱਧ ਹੀ ਰਹੇ। ਇੱਥੇ ਜੋ ਕੁਛ ਹਾਲਾਤ ਆ ਉਹਨਾਂ ਬਾਰੇ ਮੈਂ ਇੰਨੀ ਜਾਣਕਾਰੀ ਨਹੀਂ ਮੈਨੂੰ, ਪਰ ਮੇਰੀ ਕੁਛ ਨਾ ਕੁਛ ਦੂਸਰੀ YouTube ਤੇ ਜਾਂ ਕਿਤੇ ਮਤਲਬ ਦੇਖਣ ਨੂੰ ਮਿਲ ਜਾਂਦਾ ਕਿ ਕੁਛ ਲੋਕ ਜਿਹੜੇ ਪੰਜਾਬੀ ਦੇ ਨਾਲ ਮਤਲਬ ਜਿਹਨਾਂ ਦਾ ਜ਼ਿਆਦਾ ਮੋਹ ਆ, ਕਾਫੀ ਕੋਸ਼ਿਸ਼ਾਂ ਕਰ ਰਹੇ ਆ ਇਹਨਾਂ ਨੂੰ, ਪੰਜਾਬੀ ਜ਼ੁਬਾਨ ਨੂੰ ਦੁਬਾਰਾ ਕਿਸ ਤਰ੍ਹਾਂ ਸ਼ੁਰੂ ਕਰਨ ਲਈ। ਔਰ ਬਹੁਤ ਚੰਗੀ ਗੱਲ ਆ, ਕਿਉਂਕਿ ਪੰਜਾਬੀ ਤਾਂ ਪੰਜਾਬੀ ਆ ਨਾ, ਚਾਹੇ ਇੱਧਰ ਹੋਏ ਜਾਂ ਇੰਡੀਆ ਵਾਲੇ ਪੰਜਾਬ 'ਚ ਹੋਏ ਜਾਂ ਪੰਜਾਬ ਬਾਹਰ ਵੱਸਦੇ ਆ, ਉਹਨਾਂ ਲੋਕਾਂ ਦੀਆਂ ਸਾਰੀਆਂ ਸਾਂਝਾਂ। ਤੇ ਅਸੀਂ ਤਾਂ ਚਾਹੁੰਦੇ ਹਾਂ ਵੀ ਜੇ ਆਪਣੀ ਮਾਂ ਬੋਲੀ ਹੈ ਜਿੰਨੀ ਪ੍ਰਫੁੱਲਤ ਹੋਵੇ, ਜਿੰਨੀ ਵਧੇ ਫੁੱਲੇ ਉਨਾ ਹੀ ਚੰਗਾ। ਹਾਂਜੀ, ਕੋਸ਼ਿਸ਼ਾਂ ਕਰ ਰਹੇ ਨੇ ਬਾਬੇ, ਤੇ ਬੜੀ ਚੰਗੀ ਗੱਲ ਹੈ। ਅੱਛਾ, ਹੁਣ ਤੁਸੀਂ ਦੱਸੋ ਭਾਈ, ਆਖਰੀ ਗੱਲਬਾਤ ਕਿ ਹੁਣ ਨੈਕਸਟ ਕੀ ਪਲਾਨ ਹੈ, ਇੱਥੇ ਕੀ ਖਰੀਦਣਾ ਹੈ, ਸ਼ਾਪਿੰਗ ਦਾ ਕੀ ਇਰਾਦਾ ਕੀਤਾ ਹੈ? ਪਲੇਨ ਬਣਾ ਕੇ ਆਏ ਤੇ ਹੋਣੇ। ਮੈਂ ਤਾਂ ਕੁਛ ਨਹੀਂ ਖਰੀਦਿਆ, ਘਰ ਵਾਲੇ ਜ਼ਰੂਰ ਖਰੀਦਿਆ। ਅੱਛਾ, ਤੇ ਹੁਣ ਅਸੀਂ ਪਤਾ ਨਹੀਂ, ਸਿਰਫ ਦੇਖ ਰਹੇ ਹਾਂ, ਉਹ ਕਿਤੇ ਸ਼ਾਪਿੰਗ ਕਰ ਰਹੀ ਹਾਂ। ਸਹੀ ਹੈ, ਪਰ ਉਹਨਾਂ ਨੂੰ ਖੋਲਿਆ ਜੋ ਮਰਜ਼ੀ ਕਰੀ। ਠੀਕ। ਆਪਾਂ ਤਾਂ ਕੁਛ ਨਹੀਂ ਖਰੀਦਣਾ, ਆਪਾਂ ਜੋ ਖਰੀਦਣਾ ਖਰੀਦ ਲਿਆ। ਆਹ ਚੱਪਲਾਂ ਖਰੀਦੀਆਂ ਸੀ ਅਸੀਂ ਜੀ ਆਪਣੇ ਪਸ਼ਾਵਰ ਤੋਂ, ਇਹ ਅਸੀਂ ਲੈ ਕੇ ਚੱਲੇ ਆਪਣੀ ਨਿਸ਼ਾਨੀ। ਅੱਛਾ, ਹਾਂਜੀ, ਤੇ ਜੋ ਪਸ਼ਾਵਰ ਦੀ ਜੁੱਤੀ ਹੋਰ ਜਾ ਕੇ ਦੇਖਾਂਗੇ। ਵਾਹ ਵਾਹ, ਚਲੋ ਠੀਕ ਹੈ ਜੀ, ਬਹੁਤ ਚੰਗਾ ਲੱਗਾ ਗੱਲ ਕਰਕੇ। ਥੈਂਕ ਯੂ ਵੈਰੀ ਮਚ ਜੀ, ਬਹੁਤ ਅਪਰੀਸ਼ੀਏਟ ਯੂ, ਥੈਂਕਸ ਵੈਰੀ ਮਚ, ਥੈਂਕ ਯੂ।